ਹਰਕੀਰਤ ਕੌਰ ਚਾਹਲ। ਚੜ੍ਹਦੇ ਤੇ ਲਹਿੰਦੇ ਪੰਜਾਬ ਵਿੱਚ ਆਪ ਦਾ ਨਾਂ ਕੋਈ ਓਪਰਾ ਨਾਂ ਨਹੀਂ। ਹਰਕੀਰਤ ਕੌਰ ਚਾਹਲ ਹੋਰਾਂ ਦੇ ਨਾਵਲ ਲਹਿੰਦੇ ਪੰਜਾਬ ਵਿੱਚ ਵੀ ਮਾਨਤਾ ਖੱਟ ਚੁੱਕੇ ਨੇ। 2019 ਦੇ ਵਿੱਚ ਆਪ ਦਾ ਨਾਵਲ ਤੀਜੀ ਮਖਲੂਕ ਛਾਪੇ ਚੜ੍ਹਿਆ ਤੇ ਲਹਿੰਦੇ ਪੰਜਾਬ ਵਿੱਚ ਇੱਕ ਸੋਹਣੀ ਤੇ ਸੁਚੱਜੀ ਨਾਵਲਕਾਰਾ ਦੇ ਫਨ ਪਾਰੇ ਨੂੰ ਪੜ੍ਹਨ ਦਾ ਪਰਖਣ ਦਾ ਮੌਕਾ ਮਿਲਿਆ। 2021 ਦੇ ਵਿੱਚ ਲੱਠੇ ਲੋਕ ਲਾਹੌਰ ਦੇ ਆਪ ਦਾ ਸਫ਼ਰਨਾਮਾ ਵੀ ਛਪ ਚੁੱਕਿਆ ਹੈ। 2021 ਦੇ ਵਿੱਚ ਹੀ ਆਪ ਦਾ ਇੱਕ ਹੋਰ ਨਾਵਲ ਥੋਰਾਂ ਦੇ ਫੁੱਲ ਵੀ ਸ਼ਾਹਮੁਖੀ ਦੇ ਵਿੱਚ ਛਾਪੇ ਚੜ੍ਹਿਆ ਤੇ ਪੜ੍ਹਨ ਵਾਲਿਆਂ ਨੇ ਉਸ ਨੂੰ ਬਹੁਤ ਮਾਨਤਾ ਦਿੱਤੀ। ਇਸੇ ਤਰ੍ਹਾਂ ਆਪ ਦਾ ਹਥਲਾ ਨਾਵਲ ਚੰਨਨ ਰੁੱਖ ਵੀ ਛਾਪੇ ਚੜ੍ਹ ਚੁੱਕਿਆ। ਚੰਨਨ ਰੁੱਖ ਸਾਂਝ ਪਬਲੀਕੇਸ਼ਨਸ ਲਾਹੌਰ ਵੱਲੋਂ 2023 ਦੇ ਵਿੱਚ ਛਾਇਆ ਹੋਇਆ। ਇਸ ਨਾਵਲ ਦੇ ਉੱਤੇ ਗੱਲ ਕਰਦੇ ਹੋਏ ਡਾਕਟਰ ਪਸਵਿੰਦਰ ਖੋਖਰ ਹੋਰੀ ਕਹਿੰਦੇ ਨੇ, ਨਾਵਲ ਦਾ ਆਗਾਜ਼ ਪੰਜਾਬ ਦੀ ਧਰਤੀ 'ਤੇ ਹੀ ਹੁੰਦਾ ਹੈ, ਜਿੱਥੇ ਬਚੰਤ ਕੌਰ ਬਾਹਰ ਚੱਲਦੇ ਝੱਖੜ ਤੋਂ ਬਹਿਭੇਤ ਹੈ ਤੇ ਉਸ ਦੇ ਅੰਦਰ ਚੱਲ ਰਹੇ ਝੱਖੜ ਦੀ ਕੰਸੋ ਉਸ ਦੇ ਇਹਨਾਂ ਬੋਲਾਂ ਤੋਂ ਪੈਂਦੀ ਹੈ। ਬਸ ਗੁਰੂ ਮਹਾਰਾਜ ਮੇਰੀ ਗਊ ਵਰਗੀ ਧੀ ਨੂੰ ਸੌਖੀ ਰੱਖੇ, ਪੂੰਝੇ ਪਹਾੜ ਦੀਏ ਕਦੇ ਪਾ ਵਤਨਾਂ ਵੱਲ ਫੇਰਾ। ਹਰਕੀਰਤ ਕੌਰ ਚਾਹਲ ਦਾ ਇਹ ਨਾਵਲ ਪੰਜਾਬੀ ਪੜ੍ਹਨ ਵਾਲਿਆਂ ਵਾਸਤੇ ਇੱਕ ਤੋਹਫੇ ਵਾਂਗ ਹੈ। ਇਸ ਨਾਵਲ ਦਾ ਮੁੱਖ ਪੰਨਾ ਤੈਯਬ ਇਫਤਖਾਰ ਹੋਰਾਂ ਨੇ ਬਣਾਇਆ ਹੈ ਤੇ ਇਸ ਦਾ ਲਿਪੀ ਅੰਤਰ ਚਾਂਦ ਸ਼ਕੀਲ ਨੇ ਕੀਤਾ ਤੇ ਇਸ ਉੱਤੇ ਅੰਤਲੀ ਝਾਤ ਇਰਫਾਨ ਮਜੀਦ ਹੋਰਾਂ ਦੀ, ਜਿਹੜੇ ਆਪ ਵੀ ਮੰਨੇ ਪਰਮੰਨੇ ਤੇ ਸੁਚੱਜੇ ਤਰਜਮਾਕਾਰ ਨੇ। ਚੰਨਨ ਰੁੱਖ ਦਾ ਮੁੱਲ ਹੈ 1200 ਰੁਪਏ। ਸਾਂਝ ਪਬਲੀਕੇਸ਼ਨਸ ਲਾਹੌਰ ਵੱਲੋਂ 2023 ਦੇ ਵਿੱਚ ਇਹ ਕਿਤਾਬ ਛਾਇਆ ਹੋਈ। ਇਸ ਦੇ ਕੁੱਲ ਸਫ਼ੇ ਨੇ 394। ਚੰਨਨ ਰੁੱਖ ਹਰਕੀਰਤ ਕੌਰ ਚਾਹਲ ਹੋਰਾਂ ਦਾ ਸ਼ਾਹਮੁਖੀ ਦੇ ਵਿੱਚ ਛਪਿਆ ਨਾਵਲ। ਇਹ ਨਾਵਲ ਗੁਰਮੁਖੀ ਦੇ ਵਿੱਚ ਪਹਿਲਾਂ ਛਪ ਚੁੱਕਿਆ ਹੈ ਤੇ 2022 ਦੇ ਵਿੱਚ ਇਹ ਗੁਰਮੁਖੀ ਦੇ ਵਿੱਚ ਛਪਿਆ ਸੀ ਤੇ 2023 ਦੇ ਵਿੱਚ ਇਹ ਲਹਿੰਦੇ ਪੰਜਾਬ ਯਾਨੀ ਪਾਕਿਸਤਾਨੀ ਪੰਜਾਬ ਦੇ ਵਿੱਚ ਚੰਨਨ ਰੁੱਖ ਦੇ ਸਰਨਾਮੇ ਹੇਠ ਛਾਪੇ ਚੜ੍ਹਿਆ ਹੈ। ਪੰਜਾਬੀ ਨਾਵਲ ਪੜ੍ਹਨ ਵਾਲਿਆਂ ਵਾਸਤੇ ਇਹ ਇੱਕ ਵਧੀਆ ਨਾਵਲ ਹੈ। ਜ਼ਰੂਰ ਇਸ ਨਾਵਲ ਨੂੰ ਪੜ੍ਹਨਾ ਚਾਹੀਦਾ ਹੈ ਤਾਂ ਜੋ ਸਾਨੂੰ ਪੰਜਾਬੀ ਨਾਵਲ ਦੀ ਟੋਰ ਦੇ ਹਵਾਲੇ ਨਾਲ, ਪੰਜਾਬੀ ਨਾਵਲ ਦੀ ਤਕਨੀਕ ਦੇ ਹਵਾਲੇ ਨਾਲ ਅਜੋਕੇ ਸਮੇਂ ਦੇ ਵਿੱਚ ਪੰਜਾਬੀ ਨਾਵਲਕਾਰ ਸਮਾਜ ਨੂੰ, ਜੀਵਨ ਨੂੰ ਕਿਵੇਂ ਵੇਖਦਾ ਹੈ ਅਤੇ ਕਿਵੇਂ ਬਿਆਨਦਾ ਹੈ, ਉਸ ਨੂੰ ਸਮਝਣ ਵਾਸਤੇ ਅਜੇ ਨਾਵਲਕਾਰਾਂ ਦੇ ਫਨਪਾਰਿਆਂ ਨੂੰ ਜ਼ਰੂਰ ਪੜ੍ਹਨਾ ਚਾਹੀਦਾ ਹੈ। ਚੰਨਨ ਰੁੱਖ।